ਜਦੋਂ ਆਪਾਂ ਰਾਜ ਗਵਾ ਲਿਆ ਆਪਦਾ, ਜਦੋਂ ਆਪਾਂ ਆਪਦੇ ਮਾਲਕ ਨਹੀਂ ਰਹੇ ਆਪਦੇ ਪਾਣੀਆਂ ਦੇ, ਜਿੱਦਣ ਆਪਦੇ ਕੋਲੇ ਸਾਡੀ ਤਾਕਤ ਹੀ ਨਾ ਰਹੀ, ਉਦੋਂ ਸਾਡੀ ਵੱਖ-ਵੱਖ ਲੁੱਟ ਹੋਈ ਤੇ ਲੋਕਾਂ ਨੇ ਦਿੱਲੀ 'ਚ ਬੈਠਿਆਂ ਨੇ, ਲੰਡਨ 'ਚ ਬੈਠਿਆਂ ਨੇ ਸਾਡੇ ਮੁਫਾਦ ਖੋਏ। ਆਪਦੇ ਫਾਇਦੇ ਵਾਸਤੇ ਉਹਨੂੰ ਪਹਿਲੀ ਜੰਗ ਵਾਸਤੇ ਮਦਦ ਕਰਨ ਵਾਸਤੇ ਸਾਡਾ ਪਾਣੀ ਖੋ ਕੇ ਦੇ ਦਿੱਤਾ, ਉਹਨੂੰ ਦੂਜੇ ਪਾਸੇ ਨਹਿਰੂ ਨੂੰ ਪੈਸੇ ਚਾਹੀਦੇ ਸੀਗੇ ਆਪਦੇ ਕਾਰਖਾਨੇ ਚਲਾਉਣ ਵਾਸਤੇ, ਉਹਨੇ ਸਾਡਾ ਪਾਣੀ ਚੱਕ ਕੇ ਰਾਜਸਥਾਨ ਨੂੰ ਦੇਤਾ ਜਾਂ ਪਾਕਿਸਤਾਨ ਨੂੰ ਖੁਸ਼ ਕਰਤਾ। ਤੇ ਤੀਜੀ ਵਾਰ ਉਹਨਾਂ ਨੂੰ ਆਪਦੀ ਸਿਆਸਤ ਖੜੀ ਕਰਨੀ ਸੀਗੀ, ਉਹਨਾਂ ਨੇ ਸਾਡਾ ਪਾਣੀ ਫੇਰ ਪੱਟ ਕੇ ਇੱਧਰ ਉਹ ਅਪਲੈਂਡ ਨੂੰ ਦੇਤਾ, ਜਿਹੜਾ ਹਰਿਆਣੇ ਦੇ ਉਹਨਾਂ ਇਲਾਕਿਆਂ ਨੂੰ ਦੇਤਾ ਜਿਹੜਾ ਕਿ ਸਾਡਾ ਬਣਦਾ ਹੀ ਨਹੀਂ ਸੀ ਦੇਣਾ। ਸੋ ਜਦੋਂ ਵੀ ਤੁਹਾਡੇ ਕੋਲੇ ਤਾਕਤ ਨਹੀਂ, ਤੁਹਾਡਾ ਰਾਜ ਨਹੀਂ, ਤੁਸੀਂ ਆਪਦੇ ਰਿਸੋਰਸਿਸ ਤੇ ਆਪਦੇ ਵਸੀਲਿਆਂ ਤੇ ਕਾਬਜ਼ ਨਹੀਂ, ਤੁਹਾਡੀਆਂ ਲੁੱਟਾਂ ਹੁੰਦੀਆਂ ਰਹਿਣਗੀਆਂ। ਚਾਹੇ ਉਹ BBMB ਦਾ ਪਾਣੀ ਛੁੱਟਿਆ ਸਾਡੇ ਤੇ, ਚਾਹੇ ਸਾਡੇ ਤੋਂ ਪੰਜਾਬ ਯੂਨੀਵਰਸਿਟੀ ਲਈ ਗਈ ਆ, ਚਾਹੇ ਸਾਡੇ ਅੱਜ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਕਿ ਸਾਡੀ ਜਮਹੂਰੀਅਤ ਨੂੰ ਖਤਮ, ਜਮਹੂਰੀ ਤੌਰ ਤੇ ਸਾਡੇ ਇੰਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ। ਜੋ ਕੁਝ ਵੀ ਹੋ ਰਿਹਾ ਉਹਦੀ ਜੜ ਕੇਂਦਰ ਹੈ, ਉਹਦੀ ਜੜ ਸਾਡੀ ਬਸਤੀਵਾਦੀ ਲੁੱਟ ਆ। ਜਿੰਨੀ ਦੇਰ ਆਪਾਂ ਉਹ ਮੋਢ ਵਾਲੀ ਲੜਾਈ ਨਹੀਂ ਲੜਦੇ, ਉਹ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਜਿੰਨੀ ਲੇਟ ਕਰਦੇ ਜਾਵਾਂਗੇ ਓਨੇ ਕਮਜ਼ੋਰ ਹੁੰਦੇ ਜਾਵਾਂਗੇ। ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ 'ਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ। ਪਿਤਾ ਜਿਹੜਾ ਹੁੰਦਾ ਉਹਦੇ ਤੋਂ ਆਪਾਂ ਨੂੰ ਨਾਂ ਮਿਲਦਾ, ਪਿਤਾ ਜਿਹੜੀ ਆਪਣੀ ਪਰਵਰਿਸ਼ ਕਰਦਾ ਤੇ ਪਿਤਾ ਤੋਂ ਹੀ ਆਪਾਂ ਜਨਮੇ ਹੈਗੇ ਆ। ਤੇ ਜਿਹਦਾ ਪਿਓ ਹੀ ਖੋਹ ਲਿਆ ਜਾਵੇ, ਜਿਹਦਾ ਪਿਤਾ ਹੀ ਖੋਹ ਲਿਆ ਜਾਵੇ, ਉਹ ਬੱਚਾ ਲਾਵਾਰਿਸ ਹੋ ਜਾਂਦਾ। ਉਹ ਬੱਚਾ ਉਹ ਤਰੱਕੀ ਨਹੀਂ ਕਰ ਸਕਦਾ, ਉਹਦਾ ਨਾਂ, ਉਹਦੀ ਹੋਂਦ ਸਭ ਕੁਝ ਖਤਮ ਹੋ ਜਾਂਦੀ ਆ ਤੇ ਉਹ ਆਪਦੀ ਪੂਰੀ ਤਰ੍ਹਾਂ ਪ੍ਰਫੁੱਲਿਤ ਨਹੀਂ ਹੋ ਸਕਦਾ। ਅੱਜ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਇਹ ਤਾਂ ਕੋਈ ਗੁੱਝੀ ਗੱਲ ਹੀ ਨਹੀਂ ਗੀ ਕਿ ਵੀ ਸਾਡਾ ਪਾਣੀ ਸਾਡੇ ਤੋਂ ਖੋਇਆ ਜਾਂਦਾ। ਸਾਡਾ ਜਿਹੜਾ ਹੱਕੀ ਪਾਣੀ ਆ ਉਹ ਸਾਨੂੰ ਮਿਲ ਨਹੀਂ ਰਿਹਾ, ਉਹ ਵੱਖ-ਵੱਖ ਤਰੀਕਿਆਂ ਨਾਲ ਖੋਇਆ ਗਿਆ। ਪਰ ਇਹ ਸ਼ੁਰੂ ਕਦੋਂ ਤੋਂ ਹੋਈ ਕਹਾਣੀ? ਇਹ ਸਾਡੇ ਨਾਲ ਇਹ ਵਾਪਰਨਾ ਕਦੋਂ ਤੋਂ ਸ਼ੁਰੂ ਹੋਇਆ? ਅਸੀਂ ਆਪਦਾ ਰਾਜ ਗਵਾਇਆ 1849 ਦੇ ਆਸ-ਪਾਸ। ਇਹ ਰਾਜ ਸਾਡਾ ਸਾਡੇ ਹੱਥੋਂ ਖੋਹ ਲਿਆ ਗਿਆ। ਇੱਥੇ ਅੰਗਰੇਜ਼ ਆ ਗਿਆ। ਅੰਗਰੇਜ਼ ਨੇ ਪਹਿਲੀ ਵਾਰ ਪਾਣੀਆਂ ਤੇ ਕਾਨੂੰਨ ਲਿਆਣੇ ਸ਼ੁਰੂ ਕੀਤੇ। ਪਹਿਲਾਂ ਬਹੁਤ ਸਿੰਪਲ ਗੱਲ ਸੀ, ਜਿੱਥੇ ਸਲਾਬਾ ਆ ਜਾਂਦਾ ਸੀਗਾ, ਦਰਿਆ ਬੰਨੇ ਨਹੀਂ ਜਾਂਦੇ ਸੀ। ਜਿਵੇਂ ਸਾਰਿਆਂ ਨੇ ਦੱਸਿਆ ਕਿ ਇੱਥੇ ਕਦੀ ਹੜ੍ਹਾਂ ਦੀ ਗੱਲ ਹੀ ਨਹੀਂ ਸੁਣੀ ਸੀ ਆਪਾਂ ਪੰਜਾਬ 'ਚ। ਸਲਾਬਾ ਆ ਜਾਂਦਾ ਸੀ, ਸਲਾਬੇ ਦੇ ਉੱਤੇ ਆਪਾਂ ਆਪਣੀਆਂ ਫਸਲਾਂ ਬੀਜ ਲੈਂਦੇ ਸੀ। ਪੰਜਾਬ ਨੂੰ ਕੋਈ ਬਹੁਤਾਤ ਸੀਗੀ, ਕੋਈ ਕਮੀ ਨਹੀਂ ਸੀ। ਥੋੜ੍ਹੀਆਂ ਬਹੁਤੀਆਂ ਨਹਿਰਾਂ ਨਿਕਲੀਆਂ ਸੀਗੀਆਂ, ਜਿਵੇਂ ਸ਼ਾਲੀਮਾਰ ਗਾਰਡਨ ਨੂੰ, ਲਾਹੌਰ ਦੇ ਨੂੰ ਪਾਣੀ ਦੇਣ ਵਾਸਤੇ ਜਾਂ ਹੋਰ। ਉਹਦੇ ਇਲਾਵਾ ਕੋਈ ਵੱਡੀ ਨਹਿਰਾਂ ਦੀ ਲੋੜ ਵੀ ਨਹੀਂ ਪਈ ਸੀ। ਪਰ ਅੰਗਰੇਜ਼ ਨੇ ਇਹਦੇ ਸਰਵੇ ਬਹੁਤ ਪਹਿਲਾਂ ਸ਼ੁਰੂ ਕਰਤੇ ਸੀ, ਮਹਾਰਾਜੇ ਦੇ ਰਾਜ ਵੇਲੇ, ਕਿ ਵੀ ਕਿਸ ਤਰੀਕੇ ਇੱਥੇ ਕੀ ਕੀਤਾ ਜਾ ਸਕਦਾ, ਕਿਸ ਤਰੀਕੇ ਨਾਲ ਅਸੀਂ ਇਸ ਜ਼ਰਖੇਜ਼ ਮਿੱਟੀ ਦਾ ਫਾਇਦਾ ਲੈ ਸਕਦੇ ਹਾਂ। ਤੇ ਜਦੋਂ ਅੰਗਰੇਜ਼ ਦਾ ਰਾਜ ਆਇਆ, ਉਹਨੇ ਪਹਿਲਾਂ ਇੱਥੇ ਕਾਨੂੰਨ ਬਣਾਉਣੇ ਸ਼ੁਰੂ ਕੀਤੇ। ਪਰ ਪਾਣੀ ਉਹਨੇ ਵੀ ਜਿਹੜਾ ਹੈਗਾ ਪੰਜਾਬ 'ਚੋਂ ਬਾਹਰ ਨਹੀਂ ਕੱਢਿਆ ਸੀਗਾ। ਜੇ ਉਹਨੇ ਇੱਥੇ ਕਨਾਲ ਸਿਸਟਮ ਦਰਾਹੇ ਵਾਲਾ ਬਣਾਇਆ, ਜਿਹਨੂੰ ਆਪਾਂ ਸਰਹੰਦ ਫੀਡਰ ਕਹਿੰਦੇ ਆ, ਸਰਹੰਦ ਕਨਾਲ ਕਹਿੰਦੇ ਆ ਜਿਹਨੂੰ ਆਪਾਂ, ਇਹ ਉਹਨੇ ਬਣਾਇਆ ਤਾਂ ਉਹਨੇ ਪਾਣੀ ਇੱਥੋਂ ਲਿਆ ਤੇ ਅੱਗੇ ਲਿਜਾ ਕੇ ਈਸਟਰਨ ਕਨਾਲ ਸਿਸਟਮ 'ਚ ਦੁਬਾਰਾ ਦਰਿਆ 'ਚ ਸਿੱਟਤਾ। ਉਹ ਵੀ ਉਹਨੇ ਜਿਹੜਾ ਬਣਾਇਆ ਸੀ, ਉਹਦੀ ਵੀ ਬਸਤੀਵਾਦੀ ਲੋੜ ਸੀ ਉਹਦੀ। 1862 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਸਿਵਲ ਵਾਰ ਸ਼ੁਰੂ ਹੋ ਗਈ, ਜੰਗ ਸ਼ੁਰੂ ਹੋ ਗਈ, ਜਿਹਦੇ ਵਿੱਚ ਅੰਗਰੇਜ਼ ਨੂੰ ਉੱਥੋਂ ਉਹਨੂੰ ਖਦੇੜਨਾ ਸ਼ੁਰੂ ਕਰਤਾ। ਉਹਨੂੰ ਉਸ ਸਮੇਂ ਉਸ ਕਾਲਨੀ 'ਚੋਂ ਜਿਹੜੀ ਉਹਨੂੰ ਨਰਮਾ, ਕਪਾਹ, ਕਣਕ, ਜੋ ਕੁਝ ਵੀ ਇੰਗਲੈਂਡ ਨੂੰ ਆਉਂਦਾ ਹੁੰਦਾ ਸੀ, ਉਹ ਖਤਰੇ 'ਚ ਪੈ ਗਿਆ। ਤਾਂ ਉਹਨਾਂ ਨੇ ਇੱਕ ਬਸਤੀਵਾਦੀ ਲੁੱਟ ਵਾਸਤੇ ਕਹਿ ਲਓ ਜਾਂ ਉਹਦੀ ਕਾਲਨੀ ਦੇ ਵਿੱਚ ਇੱਕ ਨਵਾਂ ਸੋਰਸ ਖੜਾ ਕਰਨਾ ਸ਼ੁਰੂ ਕਰਤਾ ਰॉ ਮਟੀਰੀਅਲ ਦਾ, ਕਿ ਮੈਨੂੰ ਆਪਦਾ ਜਿਹੜਾ ਰॉ ਮਟੀਰੀਅਲ ਕਿਤੋਂ ਹੋਰੋਂ ਲੈਣਾ ਪਵੇ ਤਾਂ ਕਿੱਥੋਂ ਲਵਾਂਗੇ। ਉਹਦੇ ਵਾਸਤੇ ਉਹਨੇ ਪੰਜਾਬ ਦੀ ਧਰਤੀ ਚੁਣੀ। 1862 ਦੇ ਵਿੱਚ ਉਹ ਜੰਗ ਸ਼ੁਰੂ ਹੁੰਦੀ ਹੈ। 1872 ਦੇ ਆਸ-ਪਾਸ ਪਹਿਲੀ ਵਾਰ ਸਰਹੰਦ ਕਨਾਲ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਹੁੰਦਾ। 10-12 ਸਾਲਾਂ ਦੇ ਵਿੱਚ ਇਹ ਪ੍ਰੋਜੈਕਟ ਪੂਰਾ ਹੋਇਆ, ਸ਼ੁਰੂ ਹੋ ਕੇ ਫੈਲਣਾ ਸ਼ੁਰੂ ਹੋਇਆ। ਤੇ ਇਹ ਕਿਹਾ ਜਾਂਦਾ ਹੈ ਕਿ ਸ਼ਿਕਾਗੋ ਦੀ ਜਿਹੜੀ ਐਕਸਚੇਂਜ ਹੈਗੀ ਹੈ, ਜਿੱਥੇ ਕਣਕ ਦਾ ਮੁੱਲ ਅੱਜ ਵੀ ਤੈਅ ਹੁੰਦਾ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ, ਉੱਥੇ 10% ਗਿਰਾਵਟ ਆ ਗਈ ਸੀ ਕਣਕ ਦੇ ਭਾਅ ਦੇ ਵਿੱਚ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਐਡੇ ਵੱਡੇ ਇਲਾਕੇ ਦੇ ਵਿੱਚ ਕਣਕ ਦੀ ਪੈਦਾਵਾਰ ਸ਼ੁਰੂ ਹੋ ਜੂਗੀ, ਨਰਮੇ ਦੀ ਪੈਦਾਵਾਰ ਸ਼ੁਰੂ ਹੋ ਜੂਗੀ। ਉਹ ਐਕਸਪੈਰੀਮੈਂਟ ਉਹਨਾਂ ਦਾ ਕਾਮਯਾਬ ਹੋਇਆ। ਉਹਨਾਂ ਨੇ ਹੋਰ ਕਨਾਲ ਕਾਲਨੀਜ਼ ਬਣਾਈਆਂ, ਸਾਰੀਆਂ ਥਾਵਾਂ ਤੇ ਉਹੀ ਤਰੀਕਾ ਅਪਣਾਇਆ ਕਿ ਦਰਿਆ ਦੇ ਅਪਸਟ੍ਰੀਮ ਪਾਣੀ ਲਿਆ ਗਿਆ ਤੇ ਡਾਊਨਸਟ੍ਰੀਮ ਦਿੱਤਾ ਗਿਆ। ਪਰ ਉਹਨੇ ਬਾਹਰ ਪੰਜਾਬ ਤੋਂ ਪਾਣੀ ਨਹੀਂ ਕਦੀ ਭੇਜਿਆ ਸੀ। ਫਿਰ 1875
1885 90 ਦੇ ਆਸ-ਪਾਸ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਅਕਾਲ ਪਿਆ। ਉੱਥੋਂ ਦਾ ਜਿਹੜਾ ਮਹਾਰਾਜਾ ਸੀਗਾ ਉਹਨੇ ਪਾਣੀ ਮੰਗਿਆ ਪੰਜਾਬ ਤੋਂ, ਪਰ ਅੰਗਰੇਜ਼ ਨੇ ਉਹ ਨਾ ਕਰ ਦਿੱਤੀ। ਅੰਗਰੇਜ਼ ਨੇ ਕਿਹਾ ਨਹੀਂ, ਸੂਬੇ ਤੋਂ ਬਾਹਰ ਪਾਣੀ ਨਹੀਂ ਜਾ ਸਕਦਾ, ਇਹ ਪਾਣੀ ਦਾ ਹੱਕ ਜਿਹੜਾ ਹੈ ਉਹ ਪੰਜਾਬ ਦਾ ਹੈ। ਤੇ ਪੰਜਾਬ ਤੋਂ ਬਾਅਦ ਲੋਅਰ ਰਾਈਪੇਰੀਅਨ ਜਿਹੜਾ ਬਣਦਾ ਸੀ, ਬੋਲਪੁਰ ਬਣਦਾ ਸੀ ਆਪਣੇ ਤੋਂ ਥੱਲੇ ਜਾ ਕੇ, ਜਾਂ ਉਹਦਾ ਹੈਗਾ। ਸੋ ਉਹ ਅਰਜੀ ਰੱਦ ਕਰ ਦਿੱਤੀ ਗਈ। ਉਦੋਂ ਬਾਅਦ ਵੱਡੀ ਜੰਗ ਆ ਗਈ, ਜਿਹੜੀ ਪਹਿਲੀ ਜੰਗ ਜਿਹਨੂੰ ਕਿਹਾ ਜਾਂਦਾ ਯੂਰਪ ਦੇ ਵਿੱਚ ਫਸਟ ਵਰਲਡ ਵਾਰ ਕਿਹਾ ਜਾਂਦਾ। ਉਹ ਜੰਗ ਜਦੋਂ ਆਈ ਤਾਂ ਉਸ ਜੰਗ ਦੇ ਵਿੱਚ ਜਿਹੜਾ ਮਹਾਰਾਜਾ ਬੀਕਾਨੇਰ ਸੀਗਾ, ਮਹਾਰਾਜਾ ਗੰਗਾ ਸਿੰਘ, ਉਹਨੇ ਅੰਗਰੇਜ਼ ਦੀ ਬਹੁਤ ਮਦਦ ਕੀਤੀ। ਉਹਨੇ ਆਪਦੇ ਮੈਨ ਪਾਵਰ ਵੀ ਦਿੱਤੀ, ਉਹਨੇ ਸਹੂਲਤਾਂ ਵੀ ਦਿੱਤੀਆਂ। ਤੇ ਉਹ ਵਰਸੇਲਸ ਦੀ ਜਿਹੜੀ ਟਰੀਟੀ ਹੋਈ ਸੀ, ਜਿਹੜੀ ਜੰਗ ਦਾ ਸਮਝੌਤਾ ਹੋਇਆ ਸੀ, ਉਹ 100 ਜਿਹੜੇ ਸਿਗਨੇਟਰੀ ਸੀ ਉਹਨਾਂ ਦੇ ਵਿੱਚੋਂ ਇੱਕ ਸਾਈਨ ਕਰਨ ਵਾਲਾ ਵੀ ਸੀ। ਉਹਦੀ ਬਹੁਤ ਨੇੜਤਾ ਸੀ ਉਸ ਸਮੇਂ ਦੇ ਵਾਇਸਰੋਏ ਨਾਲ। ਉਸ ਅੰਗਰੇਜ਼ਾਂ ਦਾ ਵੀ ਉਹਨੇ ਫਾਇਦਾ ਕੀਤਾ ਸੀ ਤੇ ਉਹਨੇ ਦੁਬਾਰਾ ਪਾਣੀ ਮੰਗਿਆ। ਉਹਨੇ ਕਿਹਾ ਵੀ ਮੈਨੂੰ ਤੁਸੀਂ ਪਾਣੀ ਦਿਓ। ਤੇ ਅੰਗਰੇਜ਼ ਨੇ ਆਊਟ ਆਫ ਦੀ ਲਾਅ ਜਾ ਕੇ, ਕਾਨੂੰਨ ਦੇ ਹੱਦਾਂ ਬੰਨਾਂ ਪਾਰ ਕਰਕੇ ਪਹਿਲੀ ਵਾਰ ਪਾਣੀ ਦਿੱਤਾ ਪੰਜਾਬ ਤੋਂ ਬਾਹਰ। ਉਹਨੂੰ ਦੇਣ ਵਾਸਤੇ ਵੀ ਉਹਨਾਂ ਨੇ ਇੱਕ ਕਮੇਟੀ ਬਿਠਾਈ, 3 ਮੈਂਬਰ ਕਮੇਟੀ ਸੀ। ਉਹਦਾ ਨਾਂ ਕਲੌਡ ਹਿੱਲ ਇੱਕ ਨਾਂ ਦੇ ਅਫਸਰ ਸੀ ਜਿਹਨੇ ਉਹਨੂੰ ਲੀਡ ਕੀਤਾ। ਤੇ ਉਹਨੇ ਆਖਿਆ ਕਿ ਵੀ ਹਾਂ, ਜੇ ਬਹੁਤ ਜ਼ਰੂਰਤ ਪਵੇ ਤਾਂ ਪਾਣੀ ਬਾਹਰ ਦਿੱਤਾ ਜਾ ਸਕਦਾ। ਉਹਦੇ ਤੇ ਬੋਲਪੁਰ ਸਟੇਟ ਨੇ ਰੌਲਾ ਵੀ ਪਾਇਆ। ਚਲੋ 2100-2200 ਕਿਊਸਿਕ ਪਾਣੀ ਜਾਂਦਾ ਰਿਹਾ ਉੱਥੇ। ਤੇ ਗੰਗ ਕਨਾਲ ਦਾ ਪ੍ਰੋਜੈਕਟ ਸ਼ੁਰੂ ਹੋਇਆ, ਜਿਹੜਾ ਉਸ ਸਮੇਂ 5.5 ਕਰੋੜ ਨਾਲ ਸ਼ੁਰੂ ਹੋਇਆ ਸੀ। ਉਹਦੇ ਨਾਲ ਰੇਲਵੇ ਲਾਈਨ ਵੀ ਬਣਾਈ ਤੇ ਬਹੁਤ ਵੱਡੀ ਤਾਦਾਦ 'ਚ ਪੰਜਾਬ ਦਾ ਕਿਸਾਨ ਵੀ ਉੱਥੇ ਜਾ ਕੇ ਵਸਿਆ। ਸਾਡੇ ਪੁਰਖ ਵੀ ਉੱਥੇ ਗਏ ਸੀਗੇ, ਅਸੀਂ ਵੀ, ਸਾਡੇ ਬਜ਼ੁਰਗ ਵੀ ਉੱਥੇ ਜਾ ਕੇ ਵਸੇ ਸੀਗੇ ਤੇ ਉੱਥੇ ਉਹ ਧਰਤੀ ਆਬਾਦ ਕੀਤੀ। ਉਦੋਂ ਬਾਅਦ ਫੇਰ ਮੰਗਿਆ ਉਹਨੇ, ਮਹਾਰਾਜਾ ਗੰਗਾ ਸਿੰਘ ਨੇ, ਕੁੰਵਰ ਸੈਨ ਉਹਦਾ ਇੱਕ ਚੀਫ ਇੰਜੀਨੀਅਰ ਹੁੰਦਾ ਸੀ, ਉਹਨੇ ਆਖਿਆ ਵੀ ਆਪਾਂ ਬਾਕੀ ਰਾਜਸਥਾਨ ਵੀ ਆਬਾਦ ਕਰੀਏ। ਪਰ ਅੰਗਰੇਜ਼ ਨੇ ਉਹ ਨਾ ਕਰਤੀ ਕਿ ਇਹ ਵਨਸ ਇਨ ਅ ਵਾਈਲ ਦਿੱਤਾ ਗਿਆ। ਐਂਡਰਸਨ ਕਮੇਟੀ ਬਣੀ ਜਿਹਨਾਂ ਨੂੰ ਰੋਕਿਆ ਪਾਣੀ ਨੂੰ ਹੋਰ ਦੇਣ। ਪਰ ਇਹ ਗੱਲਾਂ ਜਦੋਂ, ਜਿਹਨੂੰ ਆਪਾਂ ਆਜ਼ਾਦੀ ਕਹਿੰਦੇ ਆ, ਜਦੋਂ ਉਹ ਆਇਆ ਜਾਂ ਟਰਾਂਸਫਰ ਆਫ ਪਾਵਰ ਹੋਈ, ਤਾਂ ਇਹ ਸਾਰੀਆਂ ਗੱਲਾਂ ਛਿੱਕੇ ਟੰਗਤੀਆਂ ਅੰਗਰੇਜ਼ ਨੇ। ਫਿਰ ਵੀ ਚਲੋ ਮੈਂ ਇਹ ਕਹਿੰਦਾ ਕਿ ਵੀ ਉਹਨੇ ਆਪਦੀ ਬਸਤੀਵਾਦੀ ਲੁੱਟ ਕੀਤੀ ਜਾਂ ਉਹਦੇ ਫਾਇਦੇ ਵਾਸਤੇ ਕਿਸੇ ਨੂੰ ਅਬਲਾਈਜ ਕੀਤਾ, ਪਰ ਉਦੋਂ ਬਾਅਦ ਤਾਂ ਆਪਣੀ ਲੁੱਟ ਹੋਰ ਵੱਧ ਗਈ। ਉਹ ਇਸ ਤਰੀਕੇ ਨਾਲ ਵਧੀ ਕਿ ਵੀ ਜਿਹੜਾ ਵੀ ਪਾਣੀ ਜਿਹੜਾ ਇੱਥੋਂ ਇਸ ਬੇਸਿਨ 'ਚੋਂ ਆਉਂਦਾ ਸੀਗਾ, ਉਹ ਬੇਸਿਨ ਤੋਂ ਬਾਹਰ ਜਾਣਾ ਸ਼ੁਰੂ ਹੋ ਗਿਆ। ਰਾਜਸਥਾਨ ਕਨਾਲ ਦਾ ਪ੍ਰੋਜੈਕਟ ਜਿਹੜਾ ਉਹਨਾਂ ਨੇ ਮਨਾ ਕੀਤਾ ਸੀਗਾ, ਉਹ ਦੁਬਾਰਾ ਬਣਾਇਆ ਗਿਆ। ਉਹਨੂੰ ਦੁਬਾਰਾ ਪਾਣੀ ਦੇਣ ਦੀ ਕਵਾਇਦ ਸ਼ੁਰੂ ਹੋਈ। ਉਹ ਪਾਣੀ ਦੇਣਾ ਕਿੱਥੋਂ ਸੀਗਾ, ਕਿੱਥੋਂ ਲਿਆਉਣਾ ਸੀ, ਕੋਈ ਉਹਦਾ ਅਤਾ ਪਤਾ ਨਹੀਂ ਸੀਗਾ ਭਾਰਤੀ ਸਰਕਾਰ ਨੂੰ। 1948 ਦੇ ਆਸ-ਪਾਸ ਡਿਸਟਰਬੈਂਸਸ ਸ਼ੁਰੂ ਹੋ ਗਈਆਂ। ਜਿਹੜਾ ਪਾਣੀ ਦੇ ਹੈਡਵਰਕ ਸੀਗੇ ਸਾਰੇ, ਜਿਹੜੇ ਉਹਦੇ ਜਿੱਥੋਂ ਪਾਣੀ ਡਿਸਟਰੀਬਿਊਟ ਹੁੰਦਾ ਸੀ, ਉਹ ਸਾਰੇ ਆਪਣੇ ਇਸ ਪੰਜਾਬ 'ਚ ਆ ਗਏ। ਤੇ ਪਾਣੀ ਜਿੱਥੇ ਜਾ ਕੇ ਲੱਗਣਾ ਸੀਗਾ, ਉਹ ਪਾਕਿਸਤਾਨੀ ਪੰਜਾਬ 'ਚ ਜਾਂਦਾ ਰਿਹਾ। ਉਹਦੇ ਨਾਲ ਰੋਜ਼ ਦੇ ਮਸਲੇ ਖੜੇ ਹੋ ਗਏ। ਮਸਲਾਇਲ ਜਦੋਂ ਖੜੇ ਹੋਏ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਲੈਲੈਂਥੀਅਲ ਨਾਂ ਦਾ ਇੱਕ ਆਪਣਾ ਸ਼ਖਸ ਸੀਗਾ, ਜਿਹੜਾ ਅਮਰੀਕਾ ਤੋਂ ਅੱਡ-ਅੱਡ ਥਾਵਾਂ ਤੇ ਘੁੰਮ ਰਿਹਾ ਸੀਗਾ। ਤੇ ਕੋਰੀਆ ਦੇ ਵਿੱਚ ਇੱਕ ਜੰਗ ਲੱਗ ਗਈ ਸੀਗੀ। ਉਹ ਕੋਰੀਆ ਦੀ ਜਿਹੜੀ ਜੰਗ ਸੀਗੀ, ਉਹਨੇ ਅੰਗਰੇਜ਼ ਨੂੰ ਬਹੁਤ ਸੁਚੇਤ ਕੀਤਾ। ਉਦੋਂ ਹੈਨਰੀ ਟਰੂਮੈਨ ਜਿਹੜੇ ਸੀਗੇ, ਉਹ ਪ੍ਰੈਜ਼ੀਡੈਂਟ ਸੀਗੇ USA ਦੇ। ਉਹਨਾਂ ਨੇ ਵੇਖਿਆ ਕਿ ਵੀ ਜਿਹੜੇ ਕਮਿਊਨਿਸਟ ਹੈਗੇ ਆ, ਕਾਮਰੇਡ ਆ, ਜਿਹੜੇ ਜਿਹਨਾਂ ਨੂੰ ਆਪਾਂ ਕਮਿਊਨਿਜ਼ਮ ਕਹਿੰਦੇ ਆ, ਉਹ ਵੱਧਦਾ ਜਾ ਰਿਹਾ ਵਰਲਡ ਦੇ ਵਿੱਚ। ਤੇ ਉਹਨੂੰ ਆਪਾਂ ਠੱਲ ਪਾਉਣੀ ਹੈ। ਠੱਲ ਪਾਉਣ ਵਾਸਤੇ ਕੋਰੀਆ ਦੇ ਵਿੱਚ ਜੰਗ ਲੜੀ ਗਈ। ਕੋਰੀਆ ਦੇ ਵਿੱਚ ਉਹਦਾ ਸਮਝੌਤਾ ਹੋਇਆ। ਤਾਂ ਉਹ ਸਮਝੌਤਾ ਜਿਹੜਾ ਹੋਇਆ, ਉਹਦੇ ਵਿੱਚ ਨਾਰਥ ਕੋਰੀਆ ਤੇ ਸਾਊਥ ਕੋਰੀਆ ਅੱਜ ਵੀ ਉਹ ਐਗਜ਼ਿਸਟ ਕਰਦੇ ਆ, ਉਹ ਹੋਂਦ 'ਚ ਆ ਗਏ। ਪਰ ਉਹਨਾਂ ਨੇ ਵਰਲਡ ਦੇ ਬਾਕੀ ਹਿੱਸੇ ਦੇਖ ਸਮਝਣੇ ਸ਼ੁਰੂ ਕੀਤੇ ਕਿ ਕਿੱਥੇ ਡੈਮੋਕ੍ਰੈਟਿਕ ਰਾਈਟਸ ਜਾਂ ਜਮਹੂਰੀਅਤ ਬਚਾਈ ਜਾ ਸਕਦੀ ਆ, ਕਿੱਥੇ ਕਮਿਊਨਿਜ਼ਮ ਬਹੁਤ ਵੱਡਾ ਖਤਰਾ ਸੀ ਅਮਰੀਕਾ ਵਾਸਤੇ ਉਹਨਾਂ ਦਿਨਾਂ 'ਚ। ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਪਾਕਿਸਤਾਨ ਦੇ ਵਿੱਚ ਜਿਹੜੀਆਂ ਕਮਿਊਨਿਜ਼ਮ ਮੂਵਮੈਂਟਸ ਬਹੁਤ ਹੋ ਗਈਆਂ, ਕਿਉਂਕਿ ਸਰਮਾਏਦਾਰ ਜ਼ਿਮੀਂਦਾਰ ਵੱਡਾ ਸੀਗਾ ਤੇ ਉਹਨਾਂ ਦੇ ਅਗੇਂਸਟ ਮੂਵਮੈਂਟਸ 1950 'ਚ ਬਹੁਤ ਹੈਗੀਆਂ, ਜੇ ਤੁਸੀਂ ਹਿਸਟਰੀ 'ਚ ਕੱਢ ਕੇ ਵੇਖੋ। ਤੇ ਰੂਸ ਜਿਹੜਾ ਉਹ ਤਕਰੀਬਨ ਅਫਗਾਨਿਸਤਾਨ ਤੱਕ ਆਪਦੇ ਇਨਫਲੂਐਂਸ ਖੜਾ ਕਰ ਚੁੱਕਿਆ ਸੀ। ਤਾਂ ਉਹਨਾਂ ਨੇ ਇੱਥੇ ਲੈਲੈਂਥੀਅਲ ਨੇ ਲਿਖਿਆ ਕਿ ਜਿਹੜੀ ਅਗਲਾ ਜੰਗ ਲੱਗਣੀ ਆ ਵਰਲਡ ਦੀ ਬਹੁਤ ਵੱਡੀ, ਉਹ ਪਾਣੀ ਤੇ ਕਸ਼ਮੀਰ ਤੇ ਲੱਗੂਗੀ, ਤੇ ਲੱਗੂਗੀ ਭਾਰਤ ਤੇ ਪਾਕਿਸਤਾਨ ਦੇ ਵਿੱਚ। ਉਹਨੇ ਉਹ ਲੇਖ, ਇੱਕ ਕੌਲੀਅਰ ਨਾਂ ਦਾ ਮੈਗਜ਼ੀਨ ਹੈਗਾ, ਉਹਦੇ ਵਿੱਚ ਉਹ ਲੇਖ ਲਿਖੇ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਵਰਲਡ ਬੈਂਕ ਦਾ ਜਿਹੜਾ ਹੈੱਡ ਆ ਉਹ ਬਦਲਿਆ ਗਿਆ। ਉਹ ਯੂਜੀਨ ਬਲੈਕ ਨਾਂ ਦਾ ਇੱਕ ਬੰਦਾ ਆਇਆ। ਉਹ ਵੈਸੇ ਮੈਗਜ਼ੀਨ ਪੜ੍ਹਦਾ ਨਹੀਂ ਹੁੰਦਾ ਸੀ, ਕਹਿੰਦੇ ਉਹ ਬਾਈ ਚਾਂਸ ਜਹਾਜ਼ ਚੜਿਆ ਤੇ ਉਹਨੂੰ ਮੈਗਜ਼ੀਨ ਪਿਕ ਕਰ ਲਿਆ ਤੇ ਮੈਗਜ਼ੀਨ ਪੜ੍ਹਨ ਲੱਗ ਗਿਆ। ਉਹਨੇ ਲੈਲੈਂਥੀਅਲ ਨਾਲ ਕੰਟੈਕਟ ਕੀਤਾ, ਲੈਲੈਂਥੀਅਲ ਨੂੰ ਦੁਬਾਰਾ ਹਿੰਦੁਸਤਾਨ ਭੇਜਿਆ। ਉਹ ਜਨਰਲ, ਉਹ ਉਹਨਾਂ ਦਿਨਾਂ 'ਚ ਲਿਆਕਤ ਅਲੀ ਨਾਲ ਤੇ ਨਹਿਰੂ ਨਾਲ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ। ਤੇ ਇਸ ਤਰੀਕੇ ਨਾਲ ਵਰਲਡ ਬੈਂਕ ਜਿਹੜਾ ਸੀਗਾ, ਉਹ ਪਾਣੀ ਦੀ ਸਾਲਸੀ ਦੇ ਵਿੱਚ ਆ ਗਿਆ, ਭਾਰਤ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ। ਸੋ ਵੰਡ ਦੀ ਗੱਲ ਹੋਈ।
ਮੋਟੇ ਤੌਰ ਤੇ ਬਹੁਤ ਡਿਬੇਟ ਹੁੰਦੇ ਆ, ਬਹੁਤ ਕੋਈ ਕਹਿੰਦਾ ਆਏ ਪਾਣੀ ਵੰਡਿਆ ਗਿਆ, ਕੋਈ ਕਹਿੰਦਾ ਆਏ ਪਾਣੀ ਵੰਡਿਆ ਗਿਆ। ਜੇ ਮੋਟੇ ਤੌਰ ਤੇ ਤੁਸੀਂ ਨਕਸ਼ਾ ਵੇਖੋ ਤਾਂ ਜਿਹੜਾ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਜਿਹੜਾ ਪਾਣੀ ਵੰਡਿਆ ਗਿਆ, ਉਹਦਾ ਇੱਕ ਮੁੱਢਲੀ ਸੋਚ ਹੈ ਕਿ ਇੱਕ ਆਈਡੀਓਲੋਜੀ ਆ ਕਿ ਜਿਹੜਾ ਦਰਿਆ ਕਸ਼ਮੀਰ ਚੋਂ ਨਿਕਲਦਾ, ਜੰਮੂ ਕਸ਼ਮੀਰ ਚੋਂ ਨਿਕਲਦਾ, ਉਹਦਾ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ। ਜਿਹੜਾ ਦਰਿਆ ਹਿਮਾਚਲ ਚੋਂ ਨਿਕਲਦਾ, ਉਹਦਾ ਪਾਣੀ ਆਪਾਂ ਨੂੰ ਦੇ ਦਿੱਤਾ ਗਿਆ ਇੱਧਰਲੇ ਪੰਜਾਬ। ਸੋ ਰਾਵੀ ਦਾ ਪਾਣੀ ਆਪਣੇ ਕੋਲੇ ਆਇਆ, ਬਿਆਸ ਦਾ ਪਾਣੀ ਆਪਣੇ ਕੋਲੇ ਆਇਆ ਤੇ ਸਤਲੁਜ ਦਾ ਪਾਣੀ ਆਪਣੇ ਕੋਲ ਆਇਆ। ਤੇ ਪਾਣੀ ਜਿਹੜਾ ਮੰਗਿਆ ਗਿਆ ਸੀ ਉਹ ਭਾਰਤ ਵਾਸਤੇ ਨਹੀਂ ਮੰਗਿਆ ਗਿਆ ਸੀ, ਉਹ ਪੰਜਾਬ ਵਾਸਤੇ ਮੰਗਿਆ ਗਿਆ। ਸੋ ਪੰਜਾਬ ਦੇ ਪਾਣੀਆਂ ਦੀ ਵੰਡ ਸੀਗੀ, ਜਿਹਨੂੰ ਵੰਡਣ ਤੋਂ ਬਾਅਦ ਆਪਣੇ ਤੋਂ ਪਾਣੀ ਖੋਹ ਕੇ ਲੈ ਗਏ ਇੱਥੋਂ। ਉਸ ਵੰਡ ਦੇ ਵਿੱਚ ਜਿਹੜਾ ਹੱਕ ਬਣਦਾ ਸੀ, ਉਹਦੇ ਵਿੱਚ ਸਾਰਾ ਨਹੀਂ ਆਪਣਾ ਹੁਣ ਹਿਮਾਚਲ ਤੋਂ ਆ ਰਿਹਾ ਸੀ ਜਿਹੜਾ, ਹਾਂ ਉਹ ਆਈ ਕਮ ਟੂ ਦੈਟ। ਉਹਦੇ ਵਿੱਚੋਂ ਇੱਕ ਹੋਰ ਸ਼ਰਤ ਸੀਗੀ ਕਿ ਹਿਮਾਚਲ ਦਾ ਜਿਹੜਾ ਪਾਣੀ ਆ ਉਹਦੇ ਦੋ ਟ੍ਰਿਬਿਊਟਰੀਜ਼ ਹੈਗੀਆਂ, ਭਾਗਾ ਤੇ ਚੰਦਰਾ ਤੇ ਭਾਗਾ। ਜਿਹਨੇ ਹਿਮਾਚਲ ਘੁੰਮਿਆ ਹੋਵੇ, ਵੇਖਿਆ ਹੋਵੇ, ਉਹ ਮੜੂ ਡੈਮ ਦੇ ਉੱਤੇ ਆ ਕੇ ਕਨੈਕਟ ਹੁੰਦੇ ਆ। ਉਹ 20,000 ਕਿਊਸਿਕ ਪਾਣੀ ਹੈਗਾ ਤਕਰੀਬਨ, ਜਿਹੜਾ ਕਿ ਪੰਜਾਬ ਨੂੰ ਮਿਲਣਾ ਸੀ ਤੇ ਅੱਗੇ ਇਹਨਾਂ ਨੇ ਸੋਚਿਆ ਸੀ ਅਸੀਂ ਰਾਜਸਥਾਨ ਨੂੰ ਲੈ ਜਾਵਾਂਗੇ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਹੋਰ ਪ੍ਰੋਬਲਮ ਆ ਗਈ ਕਿ ਨਹਿਰੂ ਦੀ ਜਿਹੜੀ ਸੈਕੰਡ 5 ਈਅਰ ਪਲਾਨ ਸੀਗੀ, ਉਹ ਫੇਲ ਹੋਣੀ ਸ਼ੁਰੂ ਹੋ ਗਈ। ਉਹਨੂੰ ਫੋਰਨ ਐਕਸਚੇਂਜ ਚਾਹੀਦੀ ਸੀਗੀ, ਉਹਨੂੰ ਪੈਸਾ ਚਾਹੀਦਾ ਸੀ, ਤੇ IMF ਨੇ ਉਹਦੀ ਬਾਂਹ ਮਰੋੜਤੀ ਕਿ ਐਂ ਕਰ ਵੀ ਆ ਪਾਣੀ ਉਹਨਾਂ ਨੂੰ ਦੇ, ਫਿਰ ਅਸੀਂ ਤੈਨੂੰ ਚੱਲਦੇ ਆ, ਕਿਉਂਕਿ ਇੰਪੋਰਟ ਉਹਨੂੰ ਚਾਹੀਦਾ ਸੀ ਬਹੁਤ ਜ਼ਿਆਦਾ। ਪਲਾਂਟਸ ਖੜੇ ਹੋ ਰਹੇ ਸੀਗੇ ਬਕਾਰੋ ਦਾ ਤੇ ਸਾਰੇ। ਸੋ ਆਪਣੇ ਤੋਂ ਜਿਹੜਾ ਉਹ ਚਨਾਹ ਵਾਲਾ ਪਾਣੀ ਫਿਰ ਕਹਿੰਦੇ ਆਪਾਂ, ਉਹ ਚਨਾਹ ਵਾਲਾ ਪਾਣੀ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਗਿਆ। ਤੇ 1960 ਦੇ ਵਿੱਚ ਇਹ ਟਰੀਟੀ ਸਾਈਨ ਹੋਈ। ਜਿੱਦਣ ਉਹ ਇਹ ਸਮਝੌਤਾ ਸਾਈਨ ਹੁੰਦਾ, ਉਦੋਂ ਸ਼ਾਮ ਨੂੰ ਜਨਰਲ ਅਯੂਬ ਆ ਗਏ ਸੀ ਲਿਆਕਤ ਅਲੀ ਤੋਂ ਬਾਅਦ ਉੱਥੇ, ਤੇ ਉਹ ਆਪਦੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਵੀ ਉਹਨਾਂ ਨੇ ਜਿਮਖਾਨਾ ਕਲੱਬ ਦੇ ਵਿੱਚ ਖੜੇ ਹੋ ਕੇ ਕਿਹਾ ਕਿ ਵੀ ਨਹਿਰੂ ਨੇ ਬਹੁਤ ਦਰਿਆਦਿਲੀ ਵਿਖਾਈ। ਉਹ ਦਰਿਆਦਿਲੀ ਜਿਹੜੀ ਵਿਖਾਈ ਗਈ, ਉਹ ਆਪਾਂ ਨੂੰ ਲੱਗਦਾ ਕਿ ਵੀ ਰਾਜਸਥਾਨ ਕਨਾਲ ਦਾ ਪਾਣੀ ਜਾਊਗਾ, ਪਰ ਬਹੁਤ ਰੌਲਾ ਪੈ ਗਿਆ। ਰਾਜਸਥਾਨ ਦੀ ਵਿਧਾਨ ਸਭਾ 'ਚ ਰੌਲਾ ਪੈ ਗਿਆ, ਉੱਥੇ ਆਪਣਾ ਖੜਾ ਹੋ ਗਿਆ। ਉਹਨਾਂ ਦੇ ਨਾਲ ਸੋਸ਼ਲਿਸਟ ਬਹੁਤ ਸਟਰੋਂਗ ਸੀਗੇ, ਉਹਨਾਂ ਨੇ ਪਾਰਲੀਮੈਂਟ 'ਚ ਨਹਿਰੂ ਨੂੰ ਸਵਾਲ ਕੀਤੇ, ਤਾਂ ਪ੍ਰਤਾਪ ਸਿੰਘ ਕੈਰੋਂ ਨੇ ਪ੍ਰੋਮਿਸ ਕੀਤਾ ਕਿ ਮੈਂ ਭਾਵੇਂ ਕਿਤੋਂ ਵੀ ਪਾਣੀ ਕੱਢ ਕੇ ਦੇਵਾਂ, ਤੁਹਾਨੂੰ ਪਾਣੀ ਦੇਵਾਂਗਾ। ਸੋ ਆਪਣੀ ਲੁੱਟ ਦੂਜੀ ਉਦਣ ਹੋਈ। ਸੋ ਜੋ ਮੈਂ ਗੱਲ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੀਜੀ ਲੁੱਟ ਜਦੋਂ ਹੋਈ ਉਹ SYL ਦੀ ਹੋਈ, ਜਦੋਂ ਇੰਦਰਾ ਗਾਂਧੀ ਨੂੰ ਬੰਸੀ ਲਾਲ ਵਰਗੇ ਖੁਸ਼ ਕਰਨੇ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਰਾਜ ਗਵਾ ਲਿਆ ਆਪਦਾ, ਜਦੋਂ ਆਪਾਂ ਆਪਦੇ ਮਾਲਕ ਨਹੀਂ ਰਹੇ ਆਪਦੇ ਪਾਣੀਆਂ ਦੇ, ਜਿੱਦਣ ਆਪਦੇ ਕੋਲੇ ਸਾਡੀ ਤਾਕਤ ਹੀ ਨਾ ਰਹੀ, ਉਦੋਂ ਸਾਡੀ ਵੱਖ-ਵੱਖ ਲੁੱਟ ਹੋਈ ਤੇ ਲੋਕਾਂ ਨੇ ਦਿੱਲੀ 'ਚ ਬੈਠਿਆਂ ਨੇ, ਲੰਡਨ 'ਚ ਬੈਠਿਆਂ ਨੇ ਸਾਡੇ ਮੁਫਾਦ ਖੋਏ, ਸਾਡੇ ਆਪਦੇ ਫਾਇਦੇ ਵਾਸਤੇ। ਉਹਨੂੰ ਪਹਿਲੀ ਜੰਗ ਵਾਸਤੇ ਮਦਦ ਕਰਨ ਵਾਸਤੇ ਸਾਡਾ ਪਾਣੀ ਖੋ ਕੇ ਦੇ ਦਿੱਤਾ। ਉਹਨੂੰ ਦੂਜੇ ਪਾਸੇ ਨਹਿਰੂ ਨੂੰ ਪੈਸੇ ਚਾਹੀਦੇ ਸੀਗੇ ਆਪਦੇ ਕਾਰਖਾਨੇ ਚਲਾਉਣ ਵਾਸਤੇ, ਉਹਨੇ ਸਾਡਾ ਪਾਣੀ ਚੱਕ ਕੇ ਰਾਜਸਥਾਨ ਨੂੰ ਦੇਤਾ ਜਾਂ ਪਾਕਿਸਤਾਨ ਨੂੰ ਖੁਸ਼ ਕਰਤਾ। ਤੇ ਤੀਜੀ ਵਾਰ ਉਹਨਾਂ ਨੂੰ ਆਪਦੀ ਸਿਆਸਤ ਖੜੀ ਕਰਨੀ ਸੀਗੀ, ਉਹਨਾਂ ਨੇ ਸਾਡਾ ਪਾਣੀ ਫੇਰ ਪੱਟ ਕੇ ਇੱਧਰ ਉਹ ਅਪਲੈਂਡ ਨੂੰ ਦੇਤਾ, ਜਿਹੜਾ ਹਰਿਆਣੇ ਦੇ ਉਹਨਾਂ ਇਲਾਕਿਆਂ ਨੂੰ ਦੇਤਾ, ਜਿਹੜਾ ਕਿ ਸਾਡਾ ਬਣਦਾ ਹੀ ਨਹੀਂ ਸੀ ਦੇਣਾ। ਸੋ ਜਦੋਂ ਵੀ ਤੁਹਾਡੇ ਕੋਲੇ ਤਾਕਤ ਨਹੀਂ, ਤੁਹਾਡਾ ਰਾਜ ਨਹੀਂ, ਤੁਸੀਂ ਆਪਦੇ ਰਿਸੋਰਸਿਸ ਤੇ ਆਪਦੇ ਵਸੀਲਿਆਂ ਤੇ ਕਾਬਜ ਨਹੀਂ, ਤੁਹਾਡੀਆਂ ਲੁੱਟਾਂ ਹੁੰਦੀਆਂ ਰਹਿਣਗੀਆਂ। ਹਜ਼ਾਰਾਂ ਫੱਟ ਮਾਰੂਗਾ ਦੁਸ਼ਮਣ। ਆਪਾਂ ਕਦੀ ਇਸ ਥਾਂ ਨੂੰ ਰੋਕਾਂਗੇ, ਅਸੀਂ ਕਦੀ ਦਾਊਦਪੁਰੇ ਦੇ ਬੰਨ ਨੂੰ ਜਾ ਕੇ ਰੋਕਾਂਗੇ, ਫਿਰ ਹਰੀਕੇ ਦੇ ਕੋਲੇ ਰੋਕਾਂਗੇ, ਫਿਰ ਅੱਗੇ ਜਾ ਕੇ ਰੋਕਾਂਗੇ। ਇਹ ਨਹੀਂ ਰੋਕਣੇ। ਕਦੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਸੰਘਰਸ਼ ਕਰਾਂਗੇ। ਪਿਛਲੇ 2 ਸਾਲਾਂ ਦੇ ਮੈਂ ਮੋਰਚੇ ਬਾਈ ਹਰੇ ਸਾਡੇ ਨਾਲ ਹੁੰਦੇ ਆ, ਤੁਸੀਂ ਗਿਣ ਲਓ ਸਾਰਿਆਂ ਦੀ ਜਿਹੜੀ ਜੜ ਨਿਕਲਦੀ ਆ, ਚਾਹੇ ਉਹ BBMB ਦਾ ਪਾਣੀ ਛੁੱਟਿਆ ਸਾਡੇ ਤੇ, ਚਾਹੇ ਸਾਡੇ ਤੋਂ ਪੰਜਾਬ ਯੂਨੀਵਰਸਿਟੀ ਲਈ ਗਈ ਆ, ਚਾਹੇ ਸਾਡੇ ਅੱਜ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਸ਼੍ਰੋਮਣੀ ਕਮੇਟੀ ਦੇ, ਕਿ ਸਾਡੀ ਜਮਹੂਰੀਅਤ ਨੂੰ ਜਮਹੂਰੀ ਤੌਰ ਤੇ ਸਾਡੇ ਇੰਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ। ਜੋ ਕੁਝ ਵੀ ਹੋ ਰਿਹਾ ਉਹਦੀ ਜੜ ਕੇਂਦਰ ਹੈਗਾ, ਉਹਦੀ ਜੜ ਸਾਡੀ ਬਸਤੀਵਾਦੀ ਲੁੱਟ ਆ। ਜੇ ਆਪਾਂ ਉਹ ਜੜ ਨੂੰ ਨਹੀਂ ਪਛਾਣਾਂਗੇ, ਆਪਾਂ ਨਿੱਕੀਆਂ ਨਿੱਕੀਆਂ ਲੜਾਈਆਂ ਲੜਦੇ ਰਹਾਂਗੇ। ਕਦੀ ਅਸੀਂ ਦਾਊਦਪੁਰੇ ਦੇ ਬੰਨ ਲਾਵਾਂਗੇ, ਕਦੀ ਉੱਥੇ ਜਾ ਕੇ ਰੇਤਾ ਚੱਕਾਂਗੇ, ਕਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕਰਾਂਗੇ। ਜਿੰਨੀ ਦੇਰ ਆਪਾਂ ਉਹ ਮੋਢ ਵਾਲੀ ਲੜਾਈ ਨਹੀਂ ਲੜਦੇ, ਉਹ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਜਿੰਨੀ ਲੇਟ ਕਰਦੇ ਜਾਵਾਂਗੇ ਓਨੇ ਕਮਜ਼ੋਰ ਹੁੰਦੇ ਜਾਵਾਂਗੇ। ਅੱਜ ਉਸੇ ਪਾਣੀ ਦੀ ਲੁੱਟ ਦਾ ਹੋਰ ਵੱਡਾ ਨਮੂਨਾ ਇਹ ਆ, ਜਿਹੜੇ ਆ ਫਲੱਡ ਆਏ ਆ 2019 ਚ ਆਏ, 2023 ਚ ਆਏ, 2025 ਚ ਆਏ, ਹੋਰ ਇੰਟੈਂਸਿਟੀ ਵਧੂਗੀ ਇਹਨਾਂ ਦੀ, ਹੋਰ ਤੇਜ਼ੀ ਨਾਲ ਆਉਣਗੇ। ਕਾਰਨ ਉਹਦਾ ਇਹ ਆ ਕਿ ਤਿੰਨੇ ਡੈਮ, ਜਿਹੜਾ ਭਾਖੜਾ ਬਣਿਆ ਉਹਦੇ ਸਪਿਲਵੇਜ਼ ਛੋਟੇ ਆ, ਪੌਂਗ ਡੈਮ ਬਣਿਆ ਉਹਦੇ ਸਪਿਲਵੇਜ਼ ਹੋਰ ਵੱਡੇ ਕੀਤੇ ਗਏ, ਰਾਵੀ ਵਾਲੇ ਦੇ ਹੋਰ ਵੱਡੇ ਕੀਤੇ ਗਏ। ਇਸ ਕਰਕੇ ਕਿ ਵੀ ਜਦੋਂ ਵੀ ਲੋੜ ਪਵੇ
ਜਦੋਂ ਵੀ ਕੋਈ ਆਪਾਂ ਨਾ ਉਹਨਾਂ ਨੂੰ ਛੱਡਣ ਦੀ ਲੋੜ ਪਵੇ ਪਾਣੀ ਦੀ, ਤਾਂ ਕਿ ਜੇ ਕੱਲ ਨੂੰ ਕੋਈ ਆਰਮਡ ਅਟੈਕ ਹੁੰਦਾ ਪਾਕਿਸਤਾਨ ਦਾ ਜਾਂ ਕੁਝ ਹੁੰਦਾ ਤਾਂ ਉਹ ਪਾਣੀ ਛੱਡਣਗੇ। ਐਕਸਪੈਰੀਮੈਂਟ ਆਪਣੀ ਝਿੱਕ ਤੇ ਹੋਣਗੇ, ਪਾਣੀ ਆਪਣੇ ਤੇ ਛੱਡਿਆ ਜਾਊਗਾ। ਉਹਨਾਂ ਨੇ ਤਾਂ ਉਹਨਾਂ ਨਾਲ ਲੜਾਈ ਲੜਨੀ ਆ, ਪਰ ਡੈਮੇਜ ਆਪਣਾ ਹੋਊਗਾ, ਆਪਣਾ ਨੁਕਸਾਨ ਹੋਊਗਾ। ਸੋ ਆਪਣੀ ਹਿੱਕ ਤੇ ਆ ਕੇ ਉਹਨਾਂ ਨੇ ਲੜਨਾ ਹੈ। ਆਹ ਸਾਰੀਆਂ ਫੌਜੀ ਐਕਸਪੈਰੀਮੈਂਟਸ ਹੀ ਸੀਗੇ ਜੋ ਹੋਏ ਆ। ਪਾਣੀ ਛੱਡਿਆ ਗਿਆ, ਪਾਣੀ ਫਲੱਡ ਕੀਤਾ ਗਿਆ, ਤੇ ਇਸ ਕਰਕੇ ਆਪਾਂ ਜਿੰਨੀਆਂ ਮਰਜ਼ੀ ਲੜਾਈਆਂ ਲੜ ਲਈਏ, ਆਪਾਂ ਨਿੱਕੀਆਂ ਮੋਰਚੇ ਇੱਥੇ 1000 ਲਾ ਲਈਏ, ਇਹ ਕੰਮ ਬੰਦ ਨਹੀਂ ਹੋਣਾ ਜਿੰਨੀ ਦੇਰ ਆਪਾਂ ਮੁੱਢਲੀ ਇੱਕ ਲੜਾਈ ਨਹੀਂ ਲੜਦੇ। ਇੱਕ ਉਹ ਲੜਾਈ ਨਹੀਂ ਲੜਦੇ, ਚਾਹੇ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਲੜ ਲਓ, ਚਾਹੇ ਉਦੋਂ ਗਾਂ ਦੀ ਲੜ ਲਓ, ਜਿਹੜੀ ਸਮਰੱਥਾ ਬਣਦੀ ਉਹ ਲੜਾਈ ਲੜ ਲਓ। ਜੇ ਉਹ ਲੜਾਈ ਨਹੀਂ ਲੜਦੇ ਤਾਂ ਆਹ ਪਾਣੀ ਦੀ ਲੁੱਟ ਵੀ ਹੋਊਗੀ, ਇਲਾਕਿਆਂ ਦੀ ਲੁੱਟ ਵੀ ਹੋਊਗੀ, ਤੇ ਧਰਤੀ ਤੋਂ ਤਬਾਹ ਵੀ ਹੋਵਾਂਗੇ। ਅੱਜ ਮਿੱਥ ਲਓ, ਕੱਲ ਮਿੱਥ ਲਓ, ਤੇ ਚਾਹੇ 10 ਸਾਲਾਂ ਨੂੰ ਮਿੱਥ ਲਓ, ਇਹ ਲੜਾਈ ਤੁਹਾਡੇ ਤੇ ਆਉਣੀ ਆਉਣੀ। ਇੰਨਾ ਕਹਿ ਕੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।